ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਪੰਜਾਬ ਦੀ ਸਿਆਸਤ ਵਿੱਚ ਆਏ ਖਲਾਅ ਨੂੰ ਭਰਨ ਦੇ ਦਾਅਵਿਆਂ ਨਾਲ ਨਵਾਂ ਸਿਆਸੀ ਫਰੰਟ ਬਣਾਉਣ ਦਾ ਐਲਾਨ ਕੀਤਾ ਗਿਆ। ਆਵਾਜ਼-ਏ-ਪੰਜਾਬ ਨਾਮ ਦੇ ਇਸ ਸਿਆਸੀ ਫਰੰਟ ਦੀ ਅਗਵਾਈ ਸਾਬਕਾ MP ਨਵਜੋਤ ਸਿੰਘ ਸਿੱਧੂ ਕਰਨਗੇ ਅਤੇ ਸਸਪੈਂਡਡ MLA ਪ੍ਰਗਟ ਸਿੰਘ ਤੇ ਲੁਧਿਆਣਾ ਤੋਂ ਆਜ਼ਾਦ MLAs ਬੈਂਸ ਭਰਾ ਉਹਨਾਂ ਦਾ ਸਾਥ ਦੇਣਗੇ। ਜਿੱਥੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ, ਉੱਥੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਇਹ ਚੌਥੀ ਧਿਰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗੀ। ਅੱਜ ਦੇ ਸ਼ੋਅ ਵਿੱਚ ਅਸੀਂ ਪੰਜਾਬ ਦੀ ਸਿਆਸਤ ਅਤੇ ਹੋਰ ਪੰਥਕ ਮਸਲਿਆਂ ਤੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਜਸਪਾਲ ਸਿੰਘ ਹੇਰਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੇਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇਰਾ ਸਾਹਿਬ, ਜਿਹੜਾ ਇਹ ਨਵਾਂ ਸਿਆਸੀ ਫਰੰਟ ਪੰਜਾਬ ਦੀ ਸਿਆਸਤ ਦੇ ਵਿੱਚ ਸਾਹਮਣੇ ਆਇਆ ਹੈ, ਇਸ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਨੇ? ਦੇਖੋ, ਜਿਹੜਾ ਇਹ ਨਵਾਂ ਫਰੰਟ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਤੇ ਬੈਂਸ ਭਰਾ, ਇਹਨਾਂ ਤਿੰਨਾਂ ਨੇ ਮਿਲ ਕੇ ਬਣਾਉਣ ਦਾ ਫੈਸਲਾ ਕੀਤਾ ਵਾਜੇ ਪੰਜਾਬ ਜੀ। ਹੁਣ ਇਸ ਦੇ ਵਿੱਚ ਜਿਹੜੇ ਵੀ ਆਗੂ ਸ਼ਾਮਲ ਹੋਏ ਨੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਹੈਗੀਆਂ ਨੇ, ਪਰੰਤੂ ਉਹਨਾਂ ਦਾ ਜਨਤਕ ਆਧਾਰ ਹੈ ਜਿਹੜਾ ਉਹ ਬਹੁਤ ਸੀਮਤ ਹੈ ਜੀ। ਤੇ ਦੂਸਰੇ ਪਾਸੇ ਕਿਉਂਕਿ ਆਮ ਆਦਮੀ ਪਾਰਟੀ ਦੇ ਰੋਜ਼ਾਨਾ ਵਿਵਾਦ ਇੰਨੇ ਪੈਦਾ ਹੋ ਰਹੇ ਨੇ ਕਿ ਉਹਦਾ ਲੋਕਾਂ ਦੇ ਵਿੱਚੋਂ ਜਿਹੜਾ ਭਰੋਸਾ ਸੀ ਉਹ ਘਟਦਾ ਜਾ ਰਿਹਾ ਜੀ। ਕਿਉਂਕਿ ਪੰਜਾਬ ਦੇ ਲੋਕ ਜਿਹੜੀਆਂ ਸਥਾਪਤ ਧਿਰਾਂ ਨੇ, ਚਾਹੇ ਉਹ ਬਾਦਲ ਦਲ ਆ ਤੇ ਚਾਹੇ ਉਹ ਕਾਂਗਰਸ ਆ, ਉਹਦਾ ਬਦਲ ਚਾਹੁੰਦੇ ਨੇ ਜੀ। ਇਸ ਫਰੰਟ ਦੇ ਲਈ ਸਭ ਤੋਂ ਵੱਧ ਜ਼ਰੂਰੀ ਜਿਹੜੀਆਂ ਦੋ ਅਹਿਮ ਗੱਲਾਂ ਨੇ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦੇਣਾ ਪਊਗਾ ਕਿ ਉਹ ਆਪ ਨਾਲੋਂ ਵਧੀਆ ਪੰਜਾਬ ਵਾਸੀਆਂ ਨੂੰ ਬਦਲ ਆ ਜਿਹੜਾ ਪੰਜਾਬ ਅੱਜ ਤਬਾਹੀ ਦੇ ਖੰਡੇ ਤੇ ਖੜਾ, ਉਸ ਨੂੰ ਬਚਾ ਸਕਦੇ ਨੇ। ਸੋ ਜੇ ਉਹ ਇਹ ਭਰੋਸਾ ਦੇਣ ਦੇ ਵਿੱਚ ਕਿ ਉਹ ਆਪ ਨਾਲੋਂ, ਕਿਉਂਕਿ ਇੱਕ ਗੱਲ ਜਿਹੜੀ ਆਪ ਦੇ ਵਿਵਾਦ ਨਾਲ ਇੱਕ ਬਹੁਤ ਉੱਭਰ ਕੇ ਸਾਹਮਣੇ ਆਈ ਸੀ, ਜਿਹਦੇ ਵਿੱਚ ਇਹ ਸੀ ਕਿ ਜਿਹੜੇ ਦੂਜੇ ਸੂਬਿਆਂ ਦੇ ਆਗੂ ਆਪ ਨੇ ਪੰਜਾਬ ਤੇ ਥੋਪੇ ਸੀ, ਉਹਨਾਂ ਦਾ ਵਿਰੋਧ ਸੀ ਜਿਹੜਾ ਉਹ ਪਾਰਟੀ ਦੇ ਅੰਦਰੋਂ ਤੇ ਪਾਰਟੀ ਦੇ ਬਾਹਰੋਂ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ। ਉਹਦੇ ਨਾਲ ਇੱਕ ਬਾਹਰਲੇ ਤੇ ਪੰਜਾਬੀਆਂ ਦੀ ਇੱਕ ਤਰ੍ਹਾਂ ਦੀ ਇੱਕ ਜੰਗ ਸੀ ਜਿਹੜੀ ਉਹ ਉੱਭਰ ਕੇ ਸਾਹਮਣੇ ਆਈ। ਉਸ ਦਾ ਥਰਡ ਲੈਵਲ ਤੱਕ ਪ੍ਰਭਾਵ ਗਿਆ ਕਿ ਪੰਜਾਬ ਦੀ ਸੱਤਾ ਜਿਹੜੀ ਉਹ ਬਾਹਰਲਿਆਂ ਨੂੰ ਸੌਂਪਣੀ ਹੈ ਕਿ ਪੰਜਾਬੀਆਂ ਨੂੰ ਸੌਂਪਣੀ ਹੈ। ਇਹ ਇੱਕ ਬਹੁਤ ਵੱਡਾ ਮੁੱਦਾ ਹੈ। ਸੋ ਜੇ ਇਸ ਮੁੱਦੇ ਤੇ ਇਹ ਜਿਹੜੀ ਨਵੀਂ ਪਾਰਟੀ ਆ, ਕਿੰਨੇ ਕੁ ਹੋਰ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਚੰਗਾ ਸਮਝਦੇ ਨੇ, ਜਿਨ੍ਹਾਂ ਦਾ ਕਿਰਦਾਰ ਹੁਣ ਤੱਕ ਚੰਗਾ ਵਾ, ਪਰੰਤੂ ਉਹ ਆਪੋ ਆਪਣੀ ਪਾਰਟੀਆਂ ਤੋਂ ਸੰਤੁਸ਼ਟ ਨਹੀਂ ਤੇ ਹੋਰ ਵੱਖੋ ਵੱਖਰੇ ਖੇਤਰਾਂ ਦੇ ਚੰਗੇ ਲੋਕ ਨੇ ਜਿਹੜੇ ਉਹਨਾਂ ਨੂੰ ਕਿੰਨਾ ਕੁ ਆਪਣੇ ਨਾਲ ਖੜਾ ਕਰਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰੀਖਿਆ ਹੋਊਗੀ ਕਿ ਉਹ ਪੰਜਾਬ ਵਾਸੀਆਂ ਨੂੰ ਇਹ ਭਰੋਸਾ ਦੇਣ ਦੇ ਸਫਲ ਹੁੰਦੇ ਆ ਕਿ ਨਹੀਂ। ਜਿਹੜਾ ਬਦਲ ਪੰਜਾਬ ਦੇ ਲੋਕ ਆਪ ਰਾਹੀਂ ਲੱਭਦੇ ਸੀ, ਉਹਦਾ ਬਦਲ ਆ ਜਿਹੜਾ ਉਹ ਇਹ ਨਵੀਂ ਪਾਰਟੀ ਦੇ ਸਕਦੀ ਆ। ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਆ, ਉਹ ਇਸ ਜਿਹੜੀ ਇਹ ਨਵੀਂ ਪਾਰਟੀ ਆ ਜਿਹੜੀ ਸਥਾਪਤ ਹੋਣੀ ਆ, ਇਹਨਾਂ ਨੂੰ ਪੰਜਾਬ ਵਾਸੀਆਂ ਨੂੰ ਇੰਨਾ ਭਰੋਸਾ ਦੇਣਾ ਪਊਗਾ ਕਿ ਉਹ ਬਾਦਲਾਂ ਨੂੰ ਜਿਤਾਉਣ ਲਈ ਨਹੀਂ, ਬਾਦਲਾਂ ਨੂੰ ਹਰਾਉਣ ਦੇ ਯੋਗ ਨੇ। ਇਹ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਜਿਹੜੀ ਆਮ ਲੋਕਾਂ ਨੇ ਵਿਚਾਰਨੀ ਹੈ ਕਿ ਇਹ ਜਿਹੜਾ ਚੌਥਾ ਫਰੰਟ ਖੜਾ ਹੋ ਗਿਆ, ਇਹਦੇ ਨਾਲ ਕਿਤੇ ਬਾਦਲ ਤਾਂ ਹੀ ਮੁੜ ਕੇ ਵਾਪਸ ਸੱਤਾ ਜਾ ਜਾਣਗੇ। ਸੋ ਇਸ ਨਵੀਂ ਪਾਰਟੀ ਨੂੰ ਪੰਜਾਬ ਵਾਸੀਆਂ ਨੂੰ ਇਹ ਵੱਡਾ ਭਰੋਸਾ ਦੇਣਾ ਪਊਗਾ ਕਿ ਉਹ ਬਾਦਲਾਂ ਨੂੰ ਜਿਤਾਉਣ ਲਈ ਨਹੀਂ, ਉਹ ਖੁਦ ਜਿੱਤਣ ਦੀ ਸਮਰੱਥਾ 'ਚ ਨੇ। ਸੋ ਜੇ ਤਾਂ ਉਹ ਪੰਜਾਬ ਵਾਸੀਆਂ ਨੂੰ ਦੋ ਭਰੋਸੇ ਦੇ ਸਕਦੇ ਨੇ, ਪੰਜਾਬ ਦੇ ਲੋਕਾਂ ਨੂੰ ਇਹ ਭਰੋਸੇ 'ਚ ਲੈ ਸਕਦੇ ਨੇ ਕਿ ਉਹ ਆਪ ਤੋਂ ਕਿਤੇ ਚੰਗਾ ਬਦਲ ਪੰਜਾਬ ਵਾਸੀਆਂ ਦਾ, ਪੰਜਾਬ ਵਾਸੀਆਂ ਦੀ ਪਾਰਟੀ ਦੇ ਰੂਪ ਵਿੱਚ, ਤੇ ਦੂਸਰਾ ਉਹ ਬਾਦਲਾਂ ਨੂੰ ਤੇ ਕਾਂਗਰਸ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਨੇ ਤੇ ਪੰਜਾਬ ਦਾ ਰਾਜ ਭਾਗ ਸੰਭਾਲਣ ਦੇ ਯੋਗ ਨੇ। ਜੇ ਉਹ ਇਹ ਦੋ ਭਰੋਸੇ ਪੰਜਾਬ ਵਾਸੀਆਂ ਦੇ ਮਨਾਂ 'ਚ ਪੈਦਾ ਕਰ ਲੈਣ ਤੇ ਹੋ ਸਕਦਾ ਕਿ ਜਿਹੜਾ ਆਪ ਵਾਲਾ ਆਵਾਰ ਆ ਉਹ ਇਸ ਨਵੀਂ ਪਾਰਟੀ ਵੱਲ ਹੋ ਸਕਦਾ ਜੀ।
ਹੀਰਾ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ, ਤੁਸੀਂ ਆਲਰੇਡੀ ਥੋੜ੍ਹੀ ਜਿਹੀ ਗੱਲ ਕੀਤੀ ਹੈ ਕਿ ਇਹ ਬਾਦਲ ਦਲ ਦੇ ਹੱਕ ਦੇ ਵਿੱਚ ਜਾਂਦੀ ਹੈਗੀ ਹੈ ਗੱਲ, ਪਰ ਹੋਰ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ ਉਹਨਾਂ 'ਤੇ ਕਿਵੇਂ ਦਾ ਇਹ ਜਿਹੜਾ ਚੌਥਾ ਬਦਲ ਹੈਗਾ ਇਹ ਪ੍ਰਭਾਵ ਛੱਡੇਗਾ ਆਉਣ ਵਾਲੇ ਦਿਨਾਂ ਦੇ ਵਿੱਚ? ਦੇਖੋ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹ ਬਦਲ ਆ ਜਿਹੜਾ, ਇਹਦੇ ਵਿੱਚ ਸਿਰਫ ਜਿਹੜੀ ਸ਼ਖਸੀਅਤਾਂ ਨੇ, ਦੇਖੋ ਨਵਜੋਤ ਸਿੱਧੂ ਆ ਉਹਦੀ ਸ਼ਖਸੀਅਤ ਆ, ਪ੍ਰਗਟ ਸਿੰਘ ਆ ਉਹਦੀ ਇੱਕ ਸ਼ਖਸੀਅਤ ਆ, ਬੈਂਸ ਬਰਦਰ ਨੇ ਉਹਨਾਂ ਨੇ ਠੀਕ ਹੈ ਕਿ ਬਾਦਲਾਂ ਦੇ ਵਿਰੁੱਧ ਜੱਦੋ ਜਹਿਦ ਛੇੜੀ ਆ, ਉਸ ਕਰਕੇ ਉਹਨਾਂ ਦਾ ਇੱਕ ਅਕਸ ਹੈ। ਸੋ ਇਹ ਜਿਹੜੀਆਂ ਤਿੰਨੇ ਸ਼ਖਸੀਅਤਾਂ ਇਕੱਠੀਆਂ ਹੋਈਆਂ ਨੇ, ਇਹਨਾਂ ਚੋਂ ਬੈਂਸ ਬਰਦਰ ਦਾ ਇੱਕ ਅਕਸ ਹੈ ਕਿ ਉਹ ਸੰਘਰਸ਼ੀ ਯੋਧੇ ਨੇ, ਤੇ ਨਵਜੋਤ ਸਿੱਧੂ ਤੇ ਪ੍ਰਗਟ ਇਹ ਇੱਕ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਆਮ ਲੋਕਾਂ ਤੇ ਪ੍ਰਭਾਵ ਆ। ਪਰੰਤੂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਨੇ ਕੱਲ ਜਿਹੜਾ ਐਲਾਨ ਕੀਤਾ, ਮੈਂ ਸਮਝਦਾ ਕਿ 3 ਤਰੀਕ ਨੂੰ ਸੁੱਚਾ ਸਿੰਘ ਛੋਟੇਪੁਰ ਨੇ, ਅੱਜ 3 ਤਰੀਕ ਆ, ਅੱਜ ਸੁੱਚਾ ਸਿੰਘ ਛੋਟੇਪੁਰ ਨੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਪਣੀ ਜਿਹੜੀ ਮੁਹਿੰਮ ਆ ਉਹ ਸ਼ੁਰੂ ਕਰਨੀ ਆ। ਜਿਹੜਾ ਇਹਨਾਂ ਨੇ ਕੱਲ ਐਲਾਨ ਕੀਤਾ ਉਹ ਸਿਰਫ ਉਹਦੇ ਵਿੱਚ ਇਹ ਵੀ ਵੱਡਾ ਕਾਰਨ ਆ ਕਿ ਸੁੱਚਾ ਸਿੰਘ ਛੋਟੇਪੁਰ ਆਪਣੀ ਪਾਰਟੀ ਦਾ ਐਲਾਨ ਕਰਨ ਦੀ ਬਜਾਏ ਉਹਨਾਂ ਦੇ ਸਾਥ ਵਿੱਚ ਆ ਜਾਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਆਗੂਆਂ ਦਾ ਇਹਨਾਂ ਨੂੰ ਸਾਥ ਮਿਲਦਾ, ਉਹ ਸਭ ਤੋਂ ਵੱਡਾ ਤੇ ਅਹਿਮ ਆ। ਤੇ ਜਿਹੜੀ ਅਗਲੀ ਗੱਲ ਆ ਕਿ ਨਵਜੋਤ ਸਿੱਧੂ ਦਾ ਜਿਹੜਾ ਪਿਛੋਕੜ ਆ ਉਹ ਵੀ, ਤੇ ਜਿਹੜਾ ਉਹ RSS ਵਾਲਾ ਪ੍ਰਭਾਵ ਆ, ਜਿਹੜਾ ਹੋਰ ਸਾਰਾ ਕੁਛ ਆ, ਜਿਹੜਾ ਇਹ ਜਦੋਂ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਨਹੀਂ ਹੁੰਦਾ। ਇਹਨਾਂ ਨੇ 9 ਤਰੀਕ ਨੂੰ ਪਾਰਟੀ ਦਾ ਐਲਾਨ ਕਰਨਾ, 9 ਤਰੀਕ ਤੱਕ ਕਿੰਨੇ ਆਗੂ ਆ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਚੰਗਾ ਸਮਝਦੇ ਇਹਨਾਂ ਦੇ ਸਾਥ 'ਚ ਆ ਕੇ ਖੜੇ ਹੁੰਦੇ ਨੇ। ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਨਵਾਂ ਭਰੋਸਾ ਦੇਣ 'ਚ ਕਿੰਨਾ ਸਫਲ ਹੁੰਦੇ ਨੇ, ਉਸ ਤੋਂ ਬਾਅਦ ਹੀ ਜਿਹੜੀ ਇਹਨਾਂ ਦਾ ਭਵਿੱਖ ਆ ਤੇ ਕੀ ਪ੍ਰਭਾਵ ਪਾਉਣਗੇ 2017 ਦੀਆਂ ਚੋਣਾਂ 'ਚ, ਉਸ ਤੋਂ ਬਾਅਦ ਹੀ ਅਸੀਂ ਉਸ ਬਾਰੇ 'ਚ ਟਿੱਪਣੀ ਕਰ ਸਕਾਂਗੇ। ਜੀ ਹੀਰਾ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਉੱਪਰੋਂ ਥੱਲੀ ਜਿਹੜੀਆਂ ਵੇਵਜ਼ ਚੱਲ ਰਹੀਆਂ ਨੇ ਉਹਦੇ ਕਾਰਨ ਕਰਕੇ ਇੱਕ ਇੱਦਾਂ ਦਾ ਮਾਹੌਲ ਬਣਿਆ ਕਿ ਜਿਹੜਾ ਪੰਜਾਬ ਤੇ ਦਿੱਲੀ ਨੂੰ ਆਮਣੇ ਸਾਹਮਣੇ, ਜਾਂ ਪੰਜਾਬ ਤੇ ਪੰਜਾਬ ਤੋਂ ਜਿਹੜੇ ਬਾਹਰਲੇ ਲੀਡਰਸ ਨੇ ਉਹਨਾਂ ਨੂੰ ਆਮੋ ਸਾਹਮਣੇ ਖੜਾ ਕਰਦਾ, ਤਾਂ ਇੱਕ ਜਿਹੜੀ ਪੰਜਾਬੀਅਤ ਦੀ ਗੱਲ ਹੈਗੀ ਹੈ ਉਹ ਆਮ ਲੋਕਾਂ ਦੇ ਵਿੱਚ ਸਾਹਮਣੇ ਆਈ ਹੈ। ਤੇ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਖਾਸ ਕਰਕੇ ਅੱਜ ਅਸੀਂ ਚੌਥੇ ਫਰੰਟ ਦੀ ਗੱਲ ਕਰ ਰਹੇ ਹਾਂ, ਕੀ ਇਹ ਪੰਜਾਬ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ, ਚਾਹੇ ਉਹ ਪੰਜਾਬੀ ਬੋਲਦਿਆਂ ਦੇ ਇਲਾਕਿਆਂ ਦੀ ਗੱਲ ਹੋ ਜੇ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਚੰਡੀਗੜ੍ਹ ਦੀ ਗੱਲ ਹੋਵੇ, ਜਾਂ ਹੋਰ ਜਿਹੜੇ ਕਿਸਾਨੀ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਸਾਡੇ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਪੰਜਾਬ ਦੇ ਮਸਲੇ ਨੇ, ਉਹਨਾਂ ਦੇ ਪ੍ਰਤੀ ਉਹ ਕਿੰਨੇ ਕੁ ਸੰਜੀਦਾ ਹੈਗੇ ਆ ਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਕਿੰਨੇ ਕੁ ਯਤਨਸ਼ੀਲ ਹੈਗੇ ਆ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਹੁਣ ਤੱਕ ਜਿਹੜੀ ਪੰਜਾਬ ਦੀ ਸਿਆਸਤ ਮਗੀ ਆ 2017 ਦੀਆਂ ਚੋਣਾਂ ਨੂੰ ਲੈ ਕੇ, ਚਾਹੇ ਉਹ ਬਾਦਲ ਦਲ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਕਿਸੇ ਨੇ ਵੀ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਕਾਰਨ ਪੰਜਾਬ ਤਬਾਹੀ ਦੇ ਕੰਢੇ ਤੇ ਖੜਾ, ਉਹਨਾਂ ਅਹਿਮ ਮੁੱਦਿਆਂ ਦੀ ਕਿਸੇ ਨੇ ਗੱਲ ਨਹੀਂ ਕੀਤੀ। ਉਹਨਾਂ ਤੋਂ ਦੂਰ ਮਤਲਬ ਰਹੇ ਨਹੀਂ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ, ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੁੱਦੇ ਨੇ ਜਿਨ੍ਹਾਂ 'ਚ ਪਾਣੀ ਦਾ ਮਸਲਾ ਵੀ ਆ, ਜਿਨ੍ਹਾਂ 'ਚ ਪੰਜਾਬੀ ਬੋਲੀ ਦਾ ਮਸਲਾ ਵੀ ਆ, ਜਿਨ੍ਹਾਂ 'ਚ ਸਿੱਖ ਮੁੱਦੇ ਵੀ ਨੇ। ਸੋ ਇਹਨਾਂ ਸਾਰੇ ਅਹਿਮ ਮੁੱਦਿਆਂ ਤੋਂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਦੂਰੀ ਵੱਟ ਕੇ ਰਹੀ ਆ। ਉਹਨੇ ਕਦੇ ਵੀ ਇਹਨਾਂ ਮੁੱਦਿਆਂ ਤੇ ਆਪਣਾ ਮੂੰਹ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਦਲ ਕੇ ਤੇ ਕਾਂਗਰਸ ਵਾਲੇ ਇਹਨਾਂ ਮੁੱਦਿਆਂ ਲਈ ਕਿਉਂਕਿ ਖੁਦ ਦੋਸ਼ੀ ਨੇ, ਉਹ ਲੱਖ ਇੱਕ ਦੂਸਰੇ ਤੇ ਦੋਸ਼ ਦੇ ਜਾਣ, ਕਿਤੇ ਨਾ ਕਿਤੇ ਉਹ ਖੁਦ ਦੋਸ਼ੀ ਨੇ। ਜੇ ਅਸੀਂ ਮਤਲਬ ਸਤਲੁਜ ਜਮਨਾ ਲਿੰਕ ਨਹਿਰ ਦੀ ਗੱਲ ਕਰਦੇ ਹਾਂ, ਉਹਦੇ ਜਿੰਨੀ ਕਾਂਗਰਸ ਦੋਸ਼ੀ ਆ ਉਹਨੇ ਬਾਦਲ ਕੇ ਦੋਸ਼ੀ ਨੇ। ਸੋ ਜੇ ਅਸੀਂ ਪੰਜਾਬੀ ਸੂਬੇ ਦੀ ਲੰਗੜੀ ਵੰਡ ਦੀ ਗੱਲ ਕਰਦੇ ਹਾਂ, ਉਹਦੇ 'ਚ ਅਕਾਲੀ ਵੀ ਉਨੇ ਹੀ ਦੋਸ਼ੀ ਨੇ ਜਿੰਨੀ ਕਾਂਗਰਸ ਦੋਸ਼ੀ ਆ। ਸੋ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ, ਅਹਿਮ ਸਮੱਸਿਆਵਾਂ ਨੇ, ਉਹਨਾਂ ਨੂੰ ਪੈਦਾ ਕਰਨ ਵਾਲੇ ਬਾਦਲ ਕੇ ਆ ਤੇ ਜਾਂ ਕਾਂਗਰਸ ਆ। ਜਿਹੜੀ ਤੀਜਾ ਧਿਰ ਸਾਹਮਣੇ ਆਇਆ ਸੀ ਉਹ ਇਹਨਾਂ ਅਹਿਮ ਮੁੱਦਿਆਂ ਤੋਂ ਦੂਰੀ ਉਹਨੇ ਵੱਟ ਲਈ, ਕਿਉਂਕਿ ਉਹਦਾ ਆਪਣਾ ਜਿਹੜਾ ਬਾਹਰਲਾ ਪਿਛੋਕੜ ਆ ਜਿਹੜਾ ਉਹਦਾ, ਜਾਂ ਉਹਨੇ ਇਸ ਤੋਂ ਬਾਅਦ ਕਿਉਂਕਿ ਸਿਆਸਤ ਕਰਨੀ ਆ, ਦੇਸ਼ ਦੀ ਸਿਆਸਤ ਕਰਨੀ ਆ, ਹਰਿਆਣੇ ਦੀਆਂ ਚੋਣਾਂ ਆਉਂਦੀਆਂ ਨੇ। ਸੋ ਉਹ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਜਿਹੜੇ ਕੱਲ੍ਹ ਨੂੰ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਸਮੁੱਚੇ ਦੇਸ਼ ਲਈ, ਉਹਨਾਂ ਨੇ ਚੋਣਾਂ ਲੜਨੀਆਂ ਨੇ। ਕਿਉਂਕਿ ਇਹ ਇਤਿਹਾਸ ਆ ਕਿ ਕੋਈ ਵੀ ਪਾਰਟੀ ਸਿੱਖ ਮੁੱਦਿਆਂ ਦੀ ਹਾਮੀ ਭਰ ਕੇ ਨੈਸ਼ਨਲ ਪਾਰਟੀ ਨਹੀਂ ਬਣ ਸਕਦੀ। ਉਹਨਾਂ ਜਿਹੜੀ ਹਿੰਦੂਤਵ ਦੀ ਜਿਹੜੀ ਸੋਚ ਆ, ਜਿਹੜੀ ਉਹਨਾਂ ਦੀ ਭਾਵਨਾਵਾਂ, ਉਹ ਸਿੱਖ ਵਿਰੋਧੀ ਆ। ਸੋ ਜਿਸ ਪਾਰਟੀ ਨੇ ਨੈਸ਼ਨਲ ਪਾਰਟੀ ਬਣਨਾ ਉਹਨੇ ਸਿੱਖਾਂ ਦਾ ਵਿਰੋਧ ਕਰਨਾ ਹੀ ਕਰਨਾ।
ਸੋ ਆਪ 'ਚ ਇਹ ਕਿਤੇ ਨਾ ਕਿਤੇ ਅਸਾਰ ਆ ਜਿਹੜੇ ਉਹ ਪੂਰੀ ਤਰ੍ਹਾਂ ਸਾਨੂੰ ਦਿਖਾਈ ਦਿੰਦੇ ਸੀ। ਹੁਣ ਜਦੋਂ ਇਹ ਚੌਥਾ ਬਦਲ ਸਾਹਮਣੇ ਆ ਗਿਆ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਦੀ ਤਰੀਕ ਦੇ ਭਾਵੇਂ ਅਸੀਂ ਇਹ ਗੱਲਾਂ ਨਹੀਂ ਹੈ ਹਾਲੇ ਇਹਨਾਂ ਦੇ ਬਾਰੇ ਕਰ ਸਕਦੇ ਕਿ ਪੰਜਾਬ ਦੇ ਮੁੱਦਿਆਂ ਦੀ ਕਿੰਨੀ ਕੁ ਗੱਲ ਕਰ ਸਕਣਗੇ ਤੇ ਕਿੰਨੀ ਕੁ ਗੱਲ ਕਰਨ ਦੇ ਸਮਰੱਥ ਹੋਣਗੇ। ਹੈਰਾਨੀ ਵਾਲੀ ਇਹ ਗੱਲ ਹੈ ਕਿ ਜਿਹੜੇ ਪੰਜਾਬ ਦੇ ਵਾਰਸ ਨੇ, ਪੰਥਕ ਧਿਰਾਂ ਨੇ, ਉਹ ਕਿਤੇ ਦਿਖਾਈ ਨਹੀਂ ਰਹੀਆਂ। ਬਾਕੀ ਸਾਰੇ ਇਕੱਠੇ ਹੋ ਰਹੇ ਨੇ, ਪੰਥਕ ਧਿਰਾਂ ਨੇ ਜਿਹੜੀਆਂ ਉਹਨਾਂ 'ਚ ਇਕੱਠੇ ਹੋਣ ਦੀ ਨਾ ਤਾਂ ਗੱਲ ਚੱਲਦੀ ਆ। ਜੇ ਗੱਲ ਚੱਲਦੀ ਆ ਤਾਂ ਫਿਰ ਮਤਲਬ ਇੱਕ ਅੱਧਾ ਜਿਹੜਾ ਵਖੇਰੇਵਾਂ ਵਾ ਉਹ ਹੋਰ ਵੱਧ ਜਾਂਦਾ। ਬੜੀ ਮਤਲਬ ਹੈਰਾਨੀ ਵਾਲੀ ਗੱਲ ਤੇ ਪੰਜਾਬ ਦੀ ਬਦਕਿਸਮਤੀ ਵਾਲੀ ਗੱਲ ਆ ਜਿਹੜੀ ਉਹ ਇਹ ਆ ਕਿ ਜਿਹੜੇ ਪੰਜਾਬ ਦੇ ਵਾਰਸ ਆ ਉਹ ਇਕੱਠੇ ਹੋਣ ਦੇ ਲਈ ਨਾ ਤਿਆਰ ਨੇ ਤੇ ਨਾ ਉਹਨਾਂ ਦੀ ਇਕੱਠੇ ਹੋਣ ਦੀ ਸੋਚ ਆ। ਜਦੋਂ ਕਿ ਜਿਹੜੀਆਂ ਪੰਥ ਵਿਰੋਧੀ ਧਿਰਾਂ ਨੇ, ਪੰਜਾਬ ਵਿਰੋਧੀ ਧਿਰਾਂ ਨੇ, ਉਹ ਕਿਤੇ ਨਾ ਕਿਤੇ ਸੱਤਾ ਦੇ ਲਈ ਆਪਣਾ ਜਿਹੜਾ ਇਕੱਠੇ ਹੋਣ ਦਾ ਜਾਂ ਹੋਰ ਜਿਹੜੇ ਉਹਨਾਂ ਦੇ ਦਾਅ ਪੇਚ ਆ ਉਹ ਚਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਜੀ ਹੀਰਾਂ ਸਾਹਿਬ, ਫਿਰ ਤੁਹਾਡੀ ਜਿਹੜੀ ਸਾਰੀ ਗੱਲਬਾਤ ਹੈਗੀ ਹੈ ਉਹਦੇ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਕੋਈ ਵੀ ਜਿਹੜੀ ਪਾਰਟੀ ਹੈਗੀ ਆ ਉਹ ਪੰਜਾਬ ਦੇ ਜਿਹੜੇ ਕੋਰ ਇਸ਼ੂਜ਼ ਹੈਗੇ ਆ ਉਹਦੇ 'ਤੇ ਗੱਲਬਾਤ ਨਹੀਂ ਕਰ ਰਹੀ ਹੈਗੀ, ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਜਿੱਥੇ ਤੱਕ ਪੰਜਾਬੀਅਤ ਦੀ ਗੱਲ ਹੈ, ਪੰਜਾਬ ਦੀ ਗੱਲ ਹੈ, ਤਾਂ ਉਸ ਪੱਖ ਤੋਂ ਤਾਂ ਫਿਰ ਲੋਕਾਂ ਕੋਲ ਕੋਈ ਸਿਆਸੀ ਬਦਲ ਹੀ ਹੈ ਨਹੀਂ ਇਸ ਟਾਈਮ। ਬਿਲਕੁਲ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਇੰਨੀ ਗੁੰਝਲਦਾਰ ਹੋ ਗਈ ਆ ਕਿ ਮਤਲਬ ਜਿੰਨੇ ਕੱਲ੍ਹ ਨੂੰ CM ਵੀ ਬਣਨਾ ਅੱਜ ਦੀ ਤਰੀਕ 'ਚ ਉਹ ਵੀ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚੋਂ ਨਤੀਜਾ ਕੀ ਨਿਕਲ ਕੇ ਆਊਗਾ। ਇੰਨਾ ਭੰਬਲ ਭੂਸਾ ਪੈਦਾ ਹੋ ਗਿਆ ਕਿਉਂਕਿ ਇਹ ਕੋਈ ਜਿਹੜੀ ਇਸ ਵੇਲੇ ਜਿਹੜੀ ਗੱਲ ਦੀ ਮਤਲਬ ਜ਼ਰੂਰਤ ਸੀ ਔਰ ਅਸੀਂ ਸਮਝਦੇ ਸੀ ਕਿ ਜ਼ਰੂਰ ਹੋਊਗੀ ਕਿ ਪੰਥਕ ਧਿਰਾਂ ਨੇ ਉਹ ਇਕੱਠੀਆਂ ਹੋਣਗੀਆਂ। ਇਹ ਜਿਹੜੇ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਨੇ, ਉਹਨਾਂ ਦੇ ਵਿੱਚ ਕੋਈ ਰੋਕਥਾਮ ਨਹੀਂ ਹੋਈ, ਉਹ ਨਿਰੰਤਰ ਵਾਪਰ ਰਹੀਆਂ ਨੇ। ਉਸ ਦੇ ਬਾਵਜੂਦ ਜਿਹੜੀਆਂ ਪੰਥਕ ਧਿਰਾਂ ਨੇ ਉਹ ਜਿੰਨੇ ਪੰਥਕ ਏਜੰਡੇ ਨੇ ਜਿਹੜੇ ਸਾਡੇ ਸਾਹਮਣੇ ਇਸ ਵੇਲੇ ਸਾਹਮਣੇ ਨੇ, ਚਾਹੇ ਉਹ ਪੰਥਕ ਜਿਹੜੀ ਮਹਾਨਤਾ ਪ੍ਰਾਪਤ ਰਹਿਤ ਮਰਿਆਦਾ ਉਹਦਾ ਮੁੱਦਾ ਵਾ, ਚਾਹੇ ਸੰਵਿਧਾਨ ਦੀ ਧਾਰਾ 25(20) ਦਾ ਮੁੱਦਾ ਵਾ, ਚਾਹੇ ਦੀ ਰਿਹਾਈ ਦਾ ਮੁੱਦਾ ਵਾ, ਮਤਲਬ ਇੰਨੇ ਗੰਭੀਰ ਮੁੱਦੇ ਨੇ ਪੰਥ ਦੇ ਸਾਹਮਣੇ। ਉਸ ਦੇ ਬਾਵਜੂਦ ਪੰਥਕ ਧਿਰਾਂ ਨੇ ਜਿਹੜੀਆਂ ਉਹ ਕਿਤੇ ਇਕੱਠਾ ਹੋਣ ਦੀ ਉਹਨਾਂ ਦੀ ਨਾ ਕੋਈ ਸੰਭਾਵਨਾ ਲੱਗਦੀ ਆ, ਨਾ ਕੋਈ ਉਸ ਪਾਸੇ ਤੁਰਿਆ। ਇਹ ਮਤਲਬ ਪਹਿਲੀ ਵਾਰ ਆ ਕਿ ਹੈਰਾਨੀ ਵਾਲੀ ਗੱਲ ਆ। ਭਾਵੇਂ ਕਿ ਪਿਛਲੀ ਵਾਰ ਵੀ ਇਸ ਤਰ੍ਹਾਂ ਸੀ ਕਿ ਜੇ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਤੇ ਸ਼ਾਇਦ ਉਹਨਾਂ ਚੋਣਾਂ 'ਚ ਪੰਥਕ ਮੁੱਦੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਅਲੋਪ ਹੋਣਗੇ। ਪਰ ਇੱਥੇ ਦੂਸਰੇ ਪਾਸੇ ਜਿਹੜਾ ਭੰਬਲ ਭੂਸਾ, ਇਹ ਕਿੰਨੀਆਂ ਪਾਰਟੀਆਂ ਚੋਣ ਮੈਦਾਨ 'ਚ ਨਿਤਰਨਗੀਆਂ, ਇਹਦੇ ਬਾਰੇ ਅੱਜ ਦੀ ਤਰੀਕ ਦੇ ਵਿੱਚ ਕੋਈ ਮਤਲਬ ਮੈਂ ਸਮਝਦਾ ਕਿ ਅਸੀਂ ਕਿਸੇ ਤਰ੍ਹਾਂ ਦਾ ਅੰਦਾਜ਼ਾ ਜਿਹੜਾ ਨਹੀਂ ਲਾ ਸਕਦੇ ਕਿ ਕਿੰਨੀ ਗਿਣਤੀ ਹੋਊਗੀ ਜਿਹੜੀਆਂ ਪਾਰਟੀਆਂ ਚੋਣ ਮੈਦਾਨ 'ਚ ਨਿਤਰਨਗੀਆਂ ਤੇ ਕਿੰਨਾ ਭੰਬਲ ਭੂਸਾ ਵੋਟਰਾਂ 'ਚ ਹੋਊਗਾ ਤੇ ਕਿੰਨਾ ਭੰਬਲ ਭੂਸਾ ਜਿਹੜੇ ਸਿਆਸੀ ਆਗੂ ਆ ਉਹਨਾਂ 'ਚ ਹੋਊਗਾ। ਅੱਜ ਦੀ ਤਰੀਕ ਉਹਦੇ ਬਾਰੇ ਅੰਦਾਜ਼ਾ ਲਾਉਣਾ ਬੜਾ ਮਤਲਬ ਔਖਾ। ਜੀ ਹੀਰਾਂ ਸਾਹਿਬ, ਜਦੋਂ ਅਸੀਂ ਆਵਾਜ਼ ਪੰਜਾਬ ਜਿਹੜਾ ਇਹ ਸਿਆਸੀ ਫਰੰਟ ਚੌਥਾ ਸਾਹਮਣੇ ਆਇਆ ਹੈ, ਜਦੋਂ ਅਸੀਂ ਇਹਦੇ ਵੱਲ ਦੇਖਦੇ ਹਾਂ ਤਾਂ ਇਹਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਆ। ਉਹਨਾਂ ਦਾ ਪਿਛੋਕੜ ਇੱਕ ਲੰਬਾ ਇਤਿਹਾਸ ਜਿਹੜਾ ਉਹਨਾਂ ਦਾ ਸਿਆਸਤ ਦੇ ਵਿੱਚ ਰਿਹਾ, ਉਹ BJP ਦੇ ਨਾਲ ਰਿਹਾ ਤੇ ਉਹਨਾਂ ਦਾ ਸੰਬੰਧ ਸਿੱਧਾ ਜਾ ਕੇ RSS ਦੇ ਨਾਲ ਜੁੜਦਾ ਹੈ। ਜਦੋਂ ਅਸੀਂ ਇਹ ਮੂਵ ਨੂੰ ਦੇਖਦੇ ਹਾਂ ਤਾਂ ਇਹ ਭੰਬਲ ਭੂਸਾ ਹਾਲਾਂਕਿ ਕੁਝ ਦੇਰ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਤੇ ਉਹ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਇਸੇ ਹਿਸਾਬ ਨਾਲ ਦਿਖਣੀ ਵੀ ਸ਼ੁਰੂ ਹੋ ਗਈ ਸੀ, ਤਾਂ ਕੀ ਇਸ ਪਿੱਛੇ ਕੋਈ RSS ਦੀ ਸਟ੍ਰੈਟਜੀ ਜਾਂ ਉਹਨਾਂ ਦੀ ਕੋਈ ਵਿਉਂਤਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਦੇਖੀ ਜਾ ਸਕਦੀ ਹੈ, ਜਿਹੜੀ ਕਿ ਉਹਨਾਂ ਨੇ ਇਹ ਨਵਜੋਤ ਸਿੰਘ ਸਿੱਧੂ ਨੂੰ ਸਾਹਮਣੇ ਰੱਖ ਕੇ ਪੰਜਾਬ ਦੇ ਵਿੱਚ ਕੋਈ ਆਪਣਾ ਕਹਿ ਲਓ ਕੋਈ ਰਣਨੀਤੀ ਅੱਗੇ ਖੇਡਣ ਦੀ ਕੋਸ਼ਿਸ਼ ਕੀਤੀ ਹੋਵੇ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਗੱਲ ਵਿੱਚ ਕੋਈ ਮਤਲਬ ਸ਼ੱਕ ਸ਼ੁਬਾ ਨਹੀਂ ਕਿ RSS ਆ ਜਿਹੜੀ ਉਹ ਬੜੀ ਯੋਜਨਾਬੱਧ ਢੰਗ ਦੇ ਨਾਲ ਪੰਜਾਬ ਤੇ ਕਬਜ਼ੇ ਦੀ ਕੋਸ਼ਿਸ਼ ਆ, ਜਿਹੜੀ ਖਾਸ ਕਰਕੇ ਜਿਹੜੀਆਂ ਸਾਡੇ ਸਿੱਖੀ ਸਿਧਾਂਤ, ਸਿੱਖ ਪਰੰਪਰਾਵਾਂ, ਸਿੱਖ ਰਹਿਤ ਮਰਿਆਦਾ ਉਹਨੂੰ ਖੋਰਾ ਲਾਉਣ ਦੇ ਲਈ ਬੜੀ ਯੋਜਨਾਬੱਧ ਢੰਗ ਦੇ ਨਾਲ ਉਹਨਾਂ ਨੇ ਪੰਜਾਬ ਤੇ ਹਮਲਾ ਕੀਤਾ ਹੋਇਆ। ਅਸੀਂ ਉਸ ਗੱਲ ਨੂੰ ਹੁਣ ਤੱਕ ਨਿਖਾਰ ਨਹੀਂ ਸਕੇ। ਸਾਡੀ ਮਤਲਬ ਕੌਮ ਦੀ ਬਹੁਤ ਵੱਡੀ ਤਰਾਸਦੀ ਆ ਤੇ ਜਿਹੜਾ ਸਾਡਾ ਮੁੱਖ ਦੁਸ਼ਮਣ ਆ ਉਹਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਅਸੀਂ ਕੌਮ ਦੇ ਸਾਹਮਣੇ ਅੱਜ ਤੱਕ ਨੰਗੀਆਂ ਨਹੀਂ ਕਰ ਸਕੇ। ਛੋਟੀ ਛੋਟੀ ਲੜਾਈ ਆ ਜਿਹੜੀ ਅਸੀਂ ਉਹ ਲੜ ਰਹੇ ਆ, ਜਿਹੜੀ ਸਾਡੀ ਹੋਂਦ ਦੀ ਲੜਾਈ ਆ,
ਜਿਨ੍ਹਾਂ ਤਾਕਤਾਂ ਨੇ ਸਾਨੂੰ ਵਿਗਾੜਿਆ ਹੋਇਆ ਕਿ 2070 ਤੱਕ ਇਸ ਧਰਤੀ ਤੇ ਸਿੱਖ ਤੇ ਸਿੱਖੀ ਦਾ ਨਾਂ ਨਹੀਂ ਅਸੀਂ ਰਹਿਣ ਦੇਣਾ, ਜਿਹੜੀ ਉਹਨਾਂ ਦੀ ਵੱਡੀ ਸਾਜ਼ਿਸ਼ ਆ ਉਸ ਬਾਰੇ ਅਸੀਂ ਅੱਜ ਤੱਕ ਚਕੰਨੇ ਨਹੀਂ ਹੋਈ। ਜਿਹੜੀ ਹੁਣ ਗੱਲ ਚੌਥੇ ਦੀ ਗੱਲ ਕੀਤੀ, ਜਿਹੜੀ ਮੈਂ ਪਹਿਲਾਂ ਵੀ ਇਸ ਦਾ ਜ਼ਿਕਰ ਕੀਤਾ ਕਿ ਆਖਰ ਨੂੰ ਨਵਜੋਤ ਸਿੱਧੂ ਆ ਜਿਹੜਾ ਉਹਦਾ ਜਿਹੜਾ ਪਿਛੋਕੜ ਆ ਉਹ ਪੂਰਨ ਰੂਪ ਦੇ ਵਿੱਚ RSS ਦੇ ਨਾਲ ਮਿਲਦਾ। ਹੁਣ ਉਹਨੂੰ ਉਭਾਰਨ ਦੇ ਲਈ RSS ਦੇ ਪਿੱਛੇ ਕਿਸ ਤਰ੍ਹਾਂ ਖੜ ਗਈ ਆ ਕੇ ਭਾਜਪਾ ਕਿਹੋ ਜਿਹਾ ਰੋਲ ਅਦਾ ਕਰਦੀ ਹੈ, ਸੋ ਇਹ ਆਉਣ ਵਾਲੇ ਦਿਨਾਂ 'ਚ ਬੜਾ ਸਾਫ਼ ਹੋ ਜਾਊਗਾ। ਪਰੰਤੂ ਇਹ ਗੱਲ ਪੂਰਨ ਰੂਪ ਦੇ ਵਿੱਚ ਸਪਸ਼ਟ ਆ ਕਿ ਪੰਜਾਬ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਖੰਡਾ ਕੇ, ਪੰਜਾਬ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ RSS ਆ ਜਿਹੜੀ ਉਹਦੇ ਪੰਜੇ ਨੇ ਜਿਹੜੇ ਉਹ ਕਿਸ ਤਰ੍ਹਾਂ ਪੰਜਾਬ ਨੂੰ ਜਕੜਨਗੇ, ਇਹ ਵੀ ਮੈਨੂੰ ਲੱਗਦਾ ਕਿ ਬੜਾ ਗੰਭੀਰ ਸਾਡੇ ਸਾਹਮਣੇ ਸਵਾਲ ਆ। ਪਰ ਹਾਲੇ ਤੱਕ ਕੌਮ ਇਸ ਪਾਸੇ ਨਾ ਜਾਗੀ ਆ ਤੇ ਨਾ ਉਸ ਗੰਭੀਰ ਜਿਹੜੀ ਖਤਰਨਾਕ ਸਾਜ਼ਿਸ਼ ਹੈ ਉਹਨੂੰ ਨੰਗਾ ਕਰਨ ਵੱਲ ਕਿਸੇ ਦਾ ਧਿਆਨ ਹੈ। ਜੀ ਹੀਰਾ ਸਾਹਿਬ, ਅਸੀਂ ਜਿਹੜਾ ਸਾਡਾ ਅੱਜ ਦਾ ਸੈਕੰਡ ਟੌਪਿਕ ਹੈਗਾ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਜਿਹੜੀ ਸ਼ਹਾਦਤ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੇ ਸਮਾਗਮ ਹੋਇਆ, ਉਹਦੇ ਹਵਾਲੇ ਨਾਲ ਜਿਹੜੀਆਂ ਖਬਰਾਂ ਉੱਥੋਂ ਆਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੋਗ ਸਵੇਰੇ ਪਾ ਦਿੱਤਾ, ਉੱਥੇ ਸੰਗਤਾਂ ਤੇ ਜਿਹੜਾ ਈਵਨ ਪਰਿਵਾਰ ਵੀ ਸਮੇਂ ਸਿਰ ਨਹੀਂ ਪਹੁੰਚ ਸਕਿਆ, ਉਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸੋਗੇ ਕਿ ਉਹ ਸਮਾਗਮ ਕਿਵੇਂ ਰਿਹਾ ਤੇ ਉਹਦੇ ਤੁਸੀਂ ਵੀ ਉੱਥੇ ਮੌਜੂਦ ਸੀਗੇ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਸ਼ਹੀਦ ਭਾਈ ਦਿਲਾਵਰ ਸਿੰਘ ਕੌਮ ਦਾ ਮਹਾਨ ਨਾਇਕ ਆ, ਮਹਾਨ ਸ਼ਹੀਦ ਆ। ਪੰਜਾਬ ਦੇ ਵਿੱਚ ਜਿਹੜਾ ਉਸ ਵੇਲੇ ਬੇਅੰਤੇ ਵੱਲੋਂ ਬਹਿਸੀਆਨਾ ਢੰਗ ਦੇ ਨਾਲ ਕਤਲੇਆਮ ਕੀਤਾ ਜਾ ਰਿਹਾ ਸੀ ਸਾਡੇ ਸਿੱਖ ਨੌਜਵਾਨਾਂ ਦਾ, ਉਹਨੂੰ ਫਲ ਪਾਉਣ 'ਚ, ਉਹਨੂੰ ਰੋਕਣ 'ਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਆ ਜਿਹੜੀ ਉਹ ਇੱਕ ਦੀਵਾਰ ਸਮਝੀ ਜਾ ਸਕਦੀ ਹੈ। ਸੋ ਜਿਹਨੇ ਇਤਿਹਾਸਕ ਮੋੜ ਦਿੱਤਾ, ਆਪਣੇ ਸਰੀਰ ਨੂੰ ਕੀਤਾ ਕਰਕੇ ਉਡਾਇਆ ਤੇ ਇੱਕ ਇਤਿਹਾਸਕ ਮੋੜ ਦਿੱਤਾ ਉਸ ਸਮੇਂ ਦੀਆਂ ਜਿਹੜੀਆਂ ਦਰਦਨਾਕ ਤੇ ਵਹਿਸ਼ੀਆਨਾ ਘਟਨਾਵਾਂ ਸੀ। ਉਸ ਮਹਾਨ ਸ਼ਹੀਦ ਪ੍ਰਤੀ ਜਿਹੜੀ ਕੌਮ ਦੀ ਸ਼ਰਧਾ ਵਾ ਉਹ ਉਸ ਰੂਪ ਦੇ ਵਿੱਚ ਮਤਲਬ ਸ਼ਹੀਦੀ ਦਿਹਾੜੇ ਤੇ ਨਹੀਂ ਦਿਖਾਈ ਦਿੱਤੀ ਗਈ। ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਬਾਦਲਾਂ ਦੀ ਗੁਲਾਮ ਆ, ਬਾਦਲ ਕੇ ਨੇ ਜਿਹੜੇ ਉਹ RSS ਦੇ ਗੁਲਾਮ ਆ, ਉਹ ਕਦੇ ਵੀ ਨਹੀਂ ਚਾਹੁੰਦੇ ਕਿ ਜਿਹੜੇ ਇਹ ਮਹਾਨ ਸ਼ਹੀਦ ਆ ਜਿਹੜੇ ਸਾਡੀ ਨਵੀਂ ਪੀੜ੍ਹੀ ਦੇ ਵਿੱਚ ਜਜ਼ਬਾਤ ਪੈਦਾ ਕਰ ਸਕਦੇ ਨੇ, ਉਹਨਾਂ ਦੀ ਅਣਖ ਨੂੰ ਜਗਾਉਣ ਵਾਲੀਆਂ ਜਿਹੜੀਆਂ ਇਹ ਘਟਨਾਵਾਂ ਨੇ ਉਹਨਾਂ ਨੂੰ ਉਭਾਰਿਆ ਜਾਵੇ। ਸੋ ਸ਼੍ਰੋਮਣੀ ਕਮੇਟੀ ਨੇ ਬਜਾਏ ਇਸ ਗੱਲ ਦੇ ਕਿ ਸਿੱਧਾ ਇਨਕਾਰ ਕਰਨ ਦੀ ਇੱਕ ਮਤਲਬ ਡੂੰਘੀ ਸਾਜ਼ਿਸ਼ ਦੇ ਨਾਲ 6:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਦੀ ਸਮਾਪਤੀ ਕਰਾਤੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਵੀ ਨਹੀਂ ਸੀ ਪਹੁੰਚ ਸਕਿਆ, ਜਿਹੜੇ ਸਿੰਘ ਉੱਥੇ ਰਾਤ ਨੂੰ ਠਹਿਰੇ ਹੋਏ ਸੀ ਉਹ ਜ਼ਰੂਰ ਸਮਾਗਮ ਦੇ ਵਿੱਚ ਸ਼ਾਮਲ ਹੋ ਗਏ, ਜਿਹੜੇ ਬਾਹਰੋਂ ਗਏ ਸੀ ਉਹ ਸਾਰੇ ਮਤਲਬ ਉਸ ਤੋਂ ਬਾਅਦ ਗਏ। ਪਰੰਤੂ ਉਸ ਦੇ ਬਾਵਜੂਦ ਵੀ ਮਤਲਬ ਸੰਗਤਾਂ ਦਾ ਜਿੰਨਾ ਕੁ ਉੱਥੇ ਇਕੱਠ ਸੀ, ਜਿੰਨਾ ਕੁ ਉੱਥੇ ਮਤਲਬ ਜਜ਼ਬਾਤ ਸੀ ਕਿ ਜਿਹੜੇ ਉਹ ਇਸ ਗੱਲ ਦੀ ਗਵਾਹੀ ਭਰਦੇ ਸੀ ਕਿ ਉਸ ਮਹਾਨ ਸ਼ਹੀਦ ਨੇ ਜਿਹੜੀ ਕੌਮ ਨੂੰ ਦੇਣ ਦਿੱਤੀ ਆ, ਉਹ ਕੌਮ ਦੇ ਮਨਾਂ ਦੇ ਵਿੱਚ ਉਹ ਜਿਹੜੀ ਚਿੰਨ੍ਹ ਆ ਉਹ ਜਾਗਦੀ ਆ। ਸੋ ਇਸ ਤਰ੍ਹਾਂ ਦੇ ਜਿਹੜੇ ਮਤਲਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਉਸ ਮਹਾਨ ਸ਼ਹੀਦ ਦਾ ਦਿਹਾੜਾ ਸਮੁੱਚੇ ਰੂਪ 'ਚ ਪਹਿਲੀ ਵਾਰ ਆ ਮਤਲਬ ਕਿ ਬਿਨਾਂ ਕਿਸੇ ਧੜੇਬੰਦੀ ਦੇ ਜਾਂ ਬਿਨਾਂ ਕਿਸੇ ਪਾਰਟੀ ਦੇ ਜਾਂ ਬਿਨਾਂ ਕਿਸੇ ਦੇ ਉਹ ਵਿੱਚ ਫਲਾਣਾ ਕਰ ਰਿਹਾ, ਮਤਲਬ ਇੱਕ ਸਾਂਝੇ ਰੂਪ ਦੇ ਵਿੱਚ ਇਹ ਸਮਾਗਮ ਸੀ ਜਿਹੜਾ ਚਾਹੇ ਉਹ ਜਿੰਨਾ ਕੁ ਵੀ ਹੋ ਸਕਿਆ ਉਹ ਬੜਾ ਇੱਕ ਸਾਂਝੇ ਰੂਪ ਦੇ ਵਿੱਚ ਇੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਜੀ ਹੀਰਾ ਸਾਹਿਬ, ਤੁਸੀਂ ਸਾਡਾ ਅੱਜ ਦਾ ਤੁਸੀਂ ਆਪਣਾ ਸਮਾਂ ਕੱਢ ਕੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ ਤੇ ਅਸੀਂ ਤੁਹਾਡੇ ਕੋਲੋਂ ਅੱਜ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸ਼ੋਅ ਸਾਡਾ ਇਹ ਪਸੰਦ ਆਇਆ ਹੋਊਗਾ ਤੇ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।